ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਜੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 7 ਜੂਨ ਦਿਨ ਮੰਗਲਵਾਰ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਆਪਾਂ ਜੁੜਦੇ ਹਾਂ ਜੀ ਮਲੋੜ ਸਟੂਡੀਓਜ਼ ਤੋਂ ਮਿੰਟੂ ਗੁਰੂ ਸਰੀਆ ਹੋਣਾ ਦੇ ਨਾਲ। ਉਹ ਲੈ ਕੇ ਆਉਂਦੇ ਹਾਂ ਜੀ ਇੱਕ ਨਵਾਂ ਤਾਜ਼ਾ ਖਬਰਾਂ ਦਾ ਬੁਲੇਟਿਨ। ਸੋ ਸ਼ੁਰੂ ਕਰਦੇ ਹਾਂ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਅਤੇ ਸ਼ੁਰੂ ਕਰਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਅਤੇ ਉਹਨਾਂ ਨੇ ਦੁਬਾਰਾ ਕੀਤਾ ਟਾਈਟਲਰ ਦਾ ਬਚਾਅ। ਕਹਿ ਰਿਹਾ ਕਿ ਕਿਸੇ ਪੀੜਤ ਨੇ ਨਹੀਂ ਲਿਆ, ਜੇ ਦੋਸ਼ੀ ਹੈ ਤਾਂ ਟੰਗ ਦਿਓ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਸ ਰਿਕਾਰਡ ਤੇ ਸੂਈ ਰੱਖੀ ਬੈਠੇ ਆ। ਇੱਥੋਂ ਸੂਈ ਪੁੱਟਦੇ ਨਹੀਂ ਤੇ ਵਾਰ-ਵਾਰ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈ। ਦੇਖੋ, ਉਹਨਾਂ ਦਾ ਤਰਕ ਇਹ ਹੈ ਕਿ ਜਦੋਂ ਇਹ ਕਤਲੇਆਮ ਹੋਇਆ ਉਹਨਾਂ ਦਿਨਾਂ ਦੇ ਵਿੱਚ ਉਹ ਕਹਿੰਦੇ ਕਿ ਮੈਂ ਉੱਥੇ ਸੀ, ਸ਼ਰਨਾਰਥੀ ਕੈਂਪਾਂ ਦੇ ਵਿੱਚ ਮੈਂ ਗਿਆ ਵਾਂ, ਕਿਸੇ ਨੇ ਟਾਈਟਲਰ ਦਾ ਨਾਂ ਨਹੀਂ ਲਿਆ। ਹਾਂ, HKL ਭਗਤ ਦਾ ਨਾਮ ਲਿਆ, ਧਰਮਲਾਲ ਸ਼ਾਸਤਰੀ ਦਾ ਨਾਮ ਲਿਆ, ਸੱਜਣ ਕੁਮਾਰ ਦਾ ਨਾਮ ਲਿਆ। ਉਹ ਕਹਿੰਦੇ ਟਾਈਟਲਰ ਦਾ ਮੇਰੇ ਕੋਲ ਕਿਸੇ ਨੇ ਨਾਂ ਨਹੀਂ ਲਿਆ। ਤੇ ਅੱਗੇ ਉਹ ਕਹਿੰਦੇ ਨੇ ਕਿ ਬਾਅਦ ਦੇ ਵਿੱਚ ਜਦ ਮਦਨ ਲਾਲ ਖੁਰਾਣਾ ਭਾਜਪਾ ਦਾ ਇੱਕ ਨੇਤਾ ਹੋਇਆ ਕਰਦਾ ਸੀ, ਜਦੋਂ ਉਹਨੇ ਚੋਣ ਲੜੀ ਟਾਈਟਲਰ ਦੇ ਕਾਂਗਰਸ ਦੇ ਖਿਲਾਫ, ਤੇ ਉਹਨੇ ਟਾਈਟਲਰ ਦਾ ਨਾਂ ਜਿਹੜਾ ਉਹ ਵਾਰਨਾ ਸ਼ੁਰੂ ਕਰ ਦਿੱਤਾ ਕਤਲੇਆਮ ਦੇ ਦੋਸ਼ੀ ਵਜੋਂ। ਫਿਰ ਉੱਥੋਂ ਇਹ ਨਾਮ ਹੈ ਜਿਹੜਾ ਉਹ ਫਿਰ ਚੱਲਣ ਦੇ ਵਿੱਚ ਆ ਗਿਆ। ਕੈਪਟਨ ਅਮਰਿੰਦਰ ਸਿੰਘ ਇਹ ਚੀਜ਼ ਕਹਿ ਰਹੇ ਆ ਕਿ ਜੇ ਦੋਸ਼ੀ ਪਾਇਆ ਜਾਂਦਾ ਆ ਟਾਈਟਲਰ ਤੇ ਬੇਸ਼ੱਕ ਉਹਨੂੰ ਟੰਗ ਦਿਓ, ਕੋਈ ਮੇਰਾ ਮਸੇਰ ਨਹੀਂ ਹੈਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ, ਸਵਾਲ ਇਹ ਉੱਠਦਾ ਆ ਕਿ ਵਾਰ-ਵਾਰ ਇਹ ਕਿਉਂ ਕਹਿੰਦੇ ਆ। ਦੇਖੋ, ਤੁਹਾਡੇ ਕੋਲ ਜੇ ਤੁਹਾਡੀ ਬੁੱਕਲ 'ਚ ਸੱਚ ਵੀ ਹੈ, ਤੁਸੀਂ ਉਸ ਸੱਚ ਨੂੰ ਕਿੰਨੀ ਵਾਰੀ ਬੋਲ ਦਿੱਤਾ, ਟੈਲੀਵਿਜ਼ਨ ਚੈਨਲ ਤੇ ਵੀ ਬੋਲ ਦਿੱਤਾ ਹੈ, ਅਖਬਾਰੀ ਪੱਤਰਕਾਰਾਂ ਦੇ ਸਾਹਮਣੇ ਵੀ ਬੋਲ ਦਿੱਤਾ ਹੈ, ਸਾਰੀ ਦੁਨੀਆ ਨੇ ਸੁਣ ਲਿਆ ਤੁਹਾਡੇ ਸੱਚ ਨੂੰ। ਤੇ ਤੁਸੀਂ ਵਾਰ-ਵਾਰ ਉਸ ਸੱਚ ਨੂੰ ਕਿਉਂ ਰਿਪੀਟ ਕਰਦੇ ਹੋ, ਜਿਹਦੇ ਨਾਲ ਹਜ਼ਾਰਾਂ ਲੱਖਾਂ ਸੀਨਿਆਂ 'ਚ ਸੱਲ ਹੁੰਦਾ। ਬੇਸ਼ੱਕ ਤੁਸੀਂ ਸੱਚੇ ਹੋ, ਪਰ ਤੁਸੀਂ ਘੱਟੋ ਘੱਟ ਕਿਸੇ ਦੀ ਭਾਵਨਾ ਦਾ ਖਿਆਲ ਰੱਖੋ, ਕਿਉਂਕਿ ਬਹੁਤ ਸਾਰੇ ਵਿਕਟਮ, ਬਹੁਤ ਸਾਰੀ ਇੱਕ ਤਬਕਾ ਹੈ ਜਿਹੜਾ ਉਹ ਟਾਈਟਲਰ ਨੂੰ ਬਰਾਬਰ ਦਾ ਦੋਸ਼ੀ ਮੰਨਦਾ ਹੈ, ਜਿਨ੍ਹਾਂ ਲੋਕਾਂ ਨੇ ਅਗਵਾਈ ਕੀਤੀ। ਤਾਂ ਕੇਸ ਹਾਲੇ ਪੈਂਡਿੰਗ ਆ, ਕਿਸੇ ਪਾਸੇ ਗੱਲ ਨਹੀਂ ਲੱਗੀ। ਤੁਸੀਂ ਘੱਟੋ ਘੱਟ ਕਿਸੇ ਦੀ ਭਾਵਨਾ ਦਾ ਖਿਆਲ ਰੱਖੋ ਕਿ ਮੇਰੇ ਇੱਕ ਸੱਚ ਨਾਲ ਜੇ ਹਜ਼ਾਰਾਂ ਸੀਨਿਆਂ 'ਚ ਸੱਲ ਪੈਂਦੇ ਆ, ਤੇ ਮੈਂ ਘੱਟੋ ਘੱਟ ਜਦੋਂ ਉਹਨੂੰ ਕਹਿ ਚੁੱਕਾ ਸੱਚ ਨੂੰ, ਵਾਰ-ਵਾਰ ਰਿਪੀਟ ਨਾ ਕਰਾਂ। ਦੂਜੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਆਪਸ਼ਨ ਇਹ ਹੈ ਕਿ ਜੇ ਕੋਈ ਪੱਤਰਕਾਰ ਵਾਰ-ਵਾਰ, ਕਿਉਂਕਿ ਪੱਤਰਕਾਰਾਂ ਦੀ ਵੀ ਇਹ ਆਦਤ ਹੁੰਦੀ ਹੈ ਕਿ ਕਿਸੇ ਵਿਵਾਦਤ ਮੁੱਦੇ ਤੇ ਕੋਈ ਪ੍ਰਤੀਕਿਰਿਆ ਲਈ ਜਾਵੇ ਤੇ ਫਿਰ ਵੱਡੀ ਅਖਬਾਰ ਦੇ ਵਿੱਚ ਇੱਕ ਵੱਡੀ ਸਾਰੀ ਖਬਰ ਲੱਗੇ ਜਿਹਦੇ 'ਚ ਉਹਨਾਂ ਦਾ ਵੀ ਨਾਮ ਚਮਕਦਾ। ਸੋ ਸਾਰੇ ਪਾਸੇ ਆਪੋ ਆਪਣੇ ਹਿੱਤਾਂ ਦੀ ਜਿਹੜੀ ਹੈ ਉਹ ਦੇਖਭਾਲ ਕੀਤੀ ਜਾਂਦੀ ਹੈ। ਤਾਂ ਕੈਪਟਨ ਸਾਹਿਬ ਕੋਲ ਇੱਕ ਬਹੁਤ ਵਧੀਆ ਆਪਸ਼ਨ ਹੈ, ਉਹ ਇਹਦੇ ਤੋਂ ਬਾਈਪਾਸ ਲੰਘ ਸਕਦੇ ਕਿ ਭਾਈ ਮੈਂ ਆਪਣਾ ਇਹਦੇ ਤੇ ਪ੍ਰਤੀਕਰਮ ਕਈ ਵਾਰ ਦੇ ਚੁੱਕਾ। ਪਰ ਵਾਰ-ਵਾਰ ਇਸ ਚੀਜ਼ ਨੂੰ ਜੋ ਕਹਿੰਦੇ ਆ ਉਹ ਉਹਨਾਂ ਲਈ ਇੱਕ ਮੁਸ਼ਕਿਲ ਖੜੀ ਕਰਦਾ ਹੈ। ਸੋ ਆਪਣੇ ਆਪ ਉਹ ਮੁਸ਼ਕਿਲ ਕ੍ਰੀਏਟ ਕਰ ਲੈਂਦੇ ਆ। ਇੱਕ ਹਾਲੇ ਮੁਸ਼ਕਿਲ ਉਹਨਾਂ ਦੇ ਸਾਹਮਣੇ ਕੱਲ੍ਹ ਦੀ ਬਣੀ ਪਈ ਹੈ ਕਿ ਦੱਸਦੇ ਆ ਕਿ ਜੋ ਜ਼ੀਰਕਪੁਰ ਦੇ ਹੋਟਲ ਦੇ ਵਿੱਚ ਉਹਨਾਂ ਦੀ ਮਹਿਲਾ ਮਿੱਤਰ ਨਾਲ ਜੋ ਰਾਤ ਦੇ ਡਿਨਰ ਤੇ ਕੋਈ ਹੋਈ ਹੈ ਮੁਲਾਕਾਤ, ਉਹ ਵੀ ਚਰਚਾ ਦੇ ਵਿੱਚ ਹੈ। ਉੱਤੋਂ ਇਹ ਕੰਟਰੋਵਰਸ਼ਲ ਉਹਨਾਂ ਦਾ ਬਿਆਨ ਆ ਗਿਆ। ਹੁਣ ਗੱਲ ਕਰਦੇ ਹਾਂ ਕਿ ਕੈਪਟਨ ਕੋਲ ਆਪਸ਼ਨ ਸੀ, ਪਰ ਫਿਰ ਵੀ ਉਹਨਾਂ ਨੇ ਇਸ ਬਿਆਨ ਨੂੰ ਦੁਬਾਰਾ ਦਿੱਤਾ। ਫਿਰ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਜੇ ਦੋਸ਼ੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਉਹਨੂੰ ਭਾਵੇਂ ਕੋਈ ਸਜ਼ਾ ਵੀ ਮਿਲੇ, ਪਰ ਮੈਂ ਆਪਣੇ ਸੱਚ ਤੇ ਅੜੇਗਾ, ਸੱਚ ਤੇ ਅਡੋਲ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੈਪਟਨ ਸਾਹਿਬ ਕਹਿੰਦੇ ਆ ਕਿ ਸ਼ੁਰੂ ਦੇ ਦਿਨਾਂ 'ਚ ਵੇਖੋ, ਜਦੋਂ ਸ਼ੁਰੂਆਤ ਹੁੰਦੀ ਹੈ ਇਹਨਾਂ ਚੀਜ਼ਾਂ ਦੀ, ਜਦੋਂ ਮੁੱਢਲਾ ਦੌਰ ਹੁੰਦਾ ਤੇ ਉਦੋਂ ਤੇ ਹਫੜਾ ਤਫੜੀ ਪਈ ਹੁੰਦੀ ਹੈ, ਕਿਸੇ ਨੂੰ ਆਪਣਾ ਜੀ ਲੱਭਣ ਦੀ ਪਈ ਹੁੰਦੀ ਹੈ, ਕਿਸੇ ਨੂੰ ਆਪਣਾ ਘਰ ਜਿਹੜਾ ਆ ਉਹ ਸੜੇ ਬਲੇ ਦੀ ਉਹਦਾ ਦੁੱਖ ਹੁੰਦਾ, ਕਿਸੇ ਨੂੰ ਆਪਣੇ ਪਿਆਰੇ ਵਿਛੜਨ ਦਾ ਗਮ ਹੁੰਦਾ, ਕਿਸੇ ਨੂੰ ਅਗਲੇ ਜੀਵਨ ਦਾ ਸਹਿੰਸਾ ਹੁੰਦਾ। ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਸ਼ੁਰੂ ਦੇ ਵਿੱਚ ਕਿਸੇ ਨੇ ਨਾਮ ਨਹੀਂ ਲਿਆ। ਦੂਜੀ ਗੱਲ, ਜੇ ਮਦਨ ਲਾਲ ਖੁਰਾਣਾ ਦੇ ਨਾਮ ਲੈਣ ਤੇ ਬਹੁਤ ਸਾਰੇ ਵਿਕਟਮ ਨਾਂ ਲੈਣ ਲੱਗ ਪਏ ਆ, ਤੇ ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਫਿਰ ਉਹਨਾਂ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਾਲਾ ਉਹ ਰਲ ਗਏ, ਫਿਰ ਉਹਨਾਂ ਦਾ ਰਲੇਵਾਂ ਹੋ ਗਿਆ। ਫਿਰ ਇਹ ਮੰਨ ਲਿਆ ਜਾਵੇ ਕਿ ਵਿਕਟਮ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਲੱਗ ਗਏ। ਸੋ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨਹੀਂ ਉਭਾਰਨਾ ਚਾਹੀਦਾ ਜਿੰਨਾ ਚਿਰ ਕੋਈ ਅਦਾਲਤੀ ਫੈਸਲਾ ਨਹੀਂ ਆਉਂਦਾ, ਆਖਰੀ ਫੈਸਲਾ ਨਹੀਂ ਆਉਂਦਾ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਬਚਣਾ ਚਾਹੀਦਾ। ਉਦਾਹਰਨ ਕੇਜਰੀਵਾਲ ਤੋਂ ਲਈ ਜਾ ਸਕਦੀ ਹੈ, ਜਦੋਂ ਅੱਗੇ ਆਏ ਸਨ ਪੰਜਾਬ ਦੇ ਵਿੱਚ ਤੇ ਉਹ ਇੱਥੇ ਕਹਿ ਬੈਠੇ
ਬੈਠੇ ਕਿ ਅਸੀਂ ਪੰਜਾਬ ਦੀ ਹਮਾਇਤ ਕਰਦੇ ਪਾਣੀਆਂ ਦੇ ਮੁੱਦੇ ਤੇ ਉੱਥੇ ਜਾ ਕੇ ਕੋਈ ਚੰਦ ਹੋਰ ਚੜ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਸਬਕ ਲਿਆ, ਹੁਣ ਆਏ ਆ ਪਰਮੇਸ਼ਰ ਦੁਆਰ ਗੁਰਦੁਆਰੇ 'ਚ ਢੱਡਰੀਆਂ ਵਾਲੇ ਹੋਰਾਂ ਨਾਲ ਹਮਦਰਦੀ ਜਤਾਉਣ, ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਹੀ ਨਹੀਂ ਕੀਤੀ। ਸੋ ਇਹ ਰਸਤਾ ਮੇਰੇ ਖਿਆਲ ਦੇ ਨਾਲ ਬਿਹਤਰ ਹੈ। ਜੀ 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 ਜੀ, ਬਹੁਤ ਬਹੁਤ ਧੰਨਵਾਦ। ਅਕਾਲੀ ਭਾਜਪਾ ਰਿਸ਼ਤੇ ਫਿਰ ਹੋਏ ਸ਼ਿਕਾਇਤੋ ਸ਼ਿਕਾਇਤੀ। ਇਹਨਾਂ ਦਾ ਕੰਮ ਹੈ ਜਿਹੜਾ, ਹੁਣ ਇਹਨਾਂ ਦਾ ਰਿਸ਼ਤਾ ਹੈ ਜਿਹੜਾ ਉਹ ਵੈਸੇ ਨਾ ਪਤੀ ਪਤਨੀ ਵਾਲਾ ਕਿਹਾ ਜਾਂਦਾ, ਪਰ ਇਹ ਪਤੀ ਪਤਨੀ ਵਾਲਾ ਰਿਸ਼ਤਾ ਜਿਹੜਾ ਉਹ ਵਾਰ-ਵਾਰ ਇਹੋ ਜਿਹੇ ਪੜਾਅ ਦੇ ਵਿੱਚੋਂ ਲੰਘਦਾ ਜਿੱਥੇ ਕਹਿੰਦੇ ਕਿ ਹੁਣ ਟੁੱਟੀ, ਪਰ ਫਿਰ ਵੀ ਜਿਹੜੀ ਹੈ ਇਹ ਨਿਭੀ ਜਾਂਦੀ ਹੈ। ਖੈਰ, ਇਹ ਜਿਹੜਾ ਰਿਸ਼ਤਾ ਹੈ ਸ਼ਿਕਾਇਤੋ ਸ਼ਿਕਾਇਤੀ ਹੈ, ਹੋਇਆ ਪਿਛਲੇ ਦਿਨਾਂ 'ਚ ਵੀ ਹੋਇਆ, ਪਰ ਸਵਾਲ ਇਹ ਉੱਠਦਾ ਹੈ ਕਿ ਰਿਸ਼ਤਾ ਜਿਹੜਾ ਸ਼ਿਕਾਇਤੋ ਸ਼ਿਕਾਇਤੀ ਹੁੰਦਾ ਕਿਉਂ ਆ? ਅਸਲ ਦੇ ਵਿੱਚ ਪਿਛਲੇ ਦਿਨਾਂ 'ਚ ਵੀ ਇਹ ਦੇਖਿਆ ਸੀਗਾ ਕਿ ਇਹ ਕਹਿੰਦੇ ਸੀ ਜੀ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣਾ ਵਾ, ਉੱਥੇ ਮਿਲ ਕੇ ਆਏ। ਹੁਣ ਇਹ ਕਹਿੰਦੇ ਜੀ ਕਿ ਅਸੀਂ ਵਪਾਰੀਆਂ ਦੇ ਹਿੱਤਾਂ ਲਈ ਮਿਲਣਾ ਵਾ, ਅਸੀਂ ਜਿਹੜਾ ਰਿਫੰਡ ਹੋਣਾ ਵਾ ਟੈਕਸ ਜਿਹੜਾ ਵੈਟ ਉਹਦੇ ਲਈ ਮਿਲਣਾ ਵਾ, ਆਹ ਗੱਲਾਂ ਕਰਨੀਆਂ ਉਹ ਗੱਲਾਂ ਕਰਨੀਆਂ। ਪਿਛਲੀ ਵਾਰੀ ਜਦੋਂ ਗਏ ਸਨ ਤੇ ਉੱਥੇ ਆਖਾਏ ਕਿ ਯੋਗਾ ਦਿਹਾੜਾ ਮਨਾਉਣਾ 21 ਜੂਨ ਨੂੰ ਨਰਿੰਦਰ ਮੋਦੀ ਸਾਹਿਬ ਨੇ ਆਉਣਾ, ਕਿ ਉਹਦੇ 'ਚ ਕੋਈ ਕਮੀ ਨਾ ਰਵੇ, ਆਪਾਂ ਟਰਾਲੀਆਂ ਭਰ ਕੇ ਆਪਾਂ ਟਰੱਕ ਭਰ ਕੇ ਪੰਜਾਬ 'ਚੋਂ ਲਿਜਾਈਏ। ਪਿਛਲੀ ਵਾਰੀ ਵਾਂਗੂ ਜਿਵੇਂ ਸਤੰਬਰ 'ਚ ਆਏ ਸਨ ਨਰਿੰਦਰ ਮੋਦੀ ਸਾਹਿਬ, ਤੇ ਉੱਥੇ ਕੁਰਸੀਆਂ ਜਿਹੜੀਆਂ ਤੱਪੜ ਪਾਇਆਂ ਤੋਂ ਵੀ ਨਹੀਂ ਸਨ ਲੁਕਦੀਆਂ, ਖਾਲੀ ਇੰਨੀਆਂ ਕੁਰਸੀਆਂ ਪਈਆਂ ਸਨ। ਇਹਨਾਂ ਨੂੰ ਇਹ ਸੀ ਕਿ ਆਪਾਂ ਹੁਣ ਐਤਕੀ ਜਲਾਲਤ ਤੋਂ ਬਚਣਾ ਹੈ। ਉੱਥੇ ਲੋਕਾਂ ਨੂੰ ਕਹਿ ਕੇ ਅਸੀਂ ਲਾਅ ਐਂਡ ਆਰਡਰ ਤੇ ਚਿੰਤਨ ਕਰਨ ਚੱਲੇ ਹਾਂ, ਤੇ ਉੱਥੇ ਆਪਣੀਆਂ ਸਲਾਹਾਂ ਰਹੇ ਸੀ। ਅੱਜ ਵੀ ਇਹੀ ਹੋ ਰਿਹਾ, ਕਹਿ ਕੇ ਬਾਹਰ ਕੁਝ ਹੋਰ ਜਾਂਦੇ, ਅੰਦਰ ਅੱਜ ਇਹ ਗੱਲ ਕਰਕੇ ਆਏ ਆ ਕਿ ਅਕਾਲੀ ਜਿਹੜੇ ਆ ਜੀ ਸਾਡੇ ਬੰਦੇ ਤੋੜਦੇ ਆ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਕਾਉਂਸਲਰ ਬਣੇ ਹੋਏ ਆ ਭਾਜਪਾ ਦੇ, ਉਹਨਾਂ ਨੂੰ ਅੰਦਰ ਖਾਤੇ ਅਕਾਲੀ ਆਪਣੇ ਵੱਲ ਖਿੱਚਦੇ ਪਏ ਕਿ ਤੁਸੀਂ ਇੱਧਰ ਆ ਜਾਓ, ਸਾਈਡ ਮਾਰ ਜਾਓ, ਇਹਨਾਂ ਦਾ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਵੱਟੀ ਦਾ। ਸੋ ਇਹ ਸਮੱਸਿਆ ਤਾਂ ਅਸਲ ਇਹ ਲੈ ਕੇ ਗਏ ਸੀ ਕਿ ਸਾਡੇ ਬੰਦਿਆਂ ਨੂੰ ਤੋੜਨਾ ਬੰਦ ਕਰੋ, ਪਰ ਬਾਹਰ ਕੁਝ ਹੋਰ ਕਹਿ ਗਏ। ਜੀ ਮਿੰਟੂ ਜੀ, ਅਗਲੀ ਗੱਲਬਾਤ ਜੀ ਫਿਲਮੀ ਦੁਨੀਆ ਦੇ ਬਾਰੇ ਹੈਗੀ ਹੈ, ਜਿਸ ਦੇ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਉੜਤਾ ਪੰਜਾਬ ਦੇ ਨਾਮ ਦੇ ਵਿੱਚੋਂ ਪੰਜਾਬ ਹਟਾਉਣ ਦਾ ਸੰਦੇਸ਼। ਵੇਖੋ ਜੀ, ਇਸ ਫਿਲਮ ਤੇ ਜਿੰਨੀ ਕੰਟਰੋਵਰਸੀ ਹੋ ਗਈ ਆ, ਉਹ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਇੱਕ ਤਰੀਕੇ ਦਾ ਪੰਜਾਬ ਨੂੰ ਫਾਇਦਾ ਹੋਣ ਡਿਆ ਵਾ ਜੀ, ਕਿਉਂਕਿ ਕੋਈ ਨਸ਼ੇ ਤੇ ਚਰਚਾ ਕਰਨ ਨੂੰ ਤਿਆਰ ਨਹੀਂ ਸੀ ਕੌਮੀ ਪੱਧਰ ਤੇ। ਪੰਜਾਬ ਦੀ ਸਮੱਸਿਆ ਨੂੰ ਲੈ ਕੇ ਵੈਸੇ ਹੀ ਕੌਮੀ ਮੀਡੀਆ ਜਿਹੜਾ ਉਹ ਕੰਡ ਦੇ ਹੀ ਖੜਾ, ਪਰ ਐਤਕੀ ਜਦੋਂ ਵਿਵਾਦ ਉੱਠਿਆ ਇਸ ਫਿਲਮ ਦਾ, ਤਾਂ ਨਸ਼ੇ ਦਾ ਜਿਹੜਾ ਮੁੱਦਾ ਸੀ ਉਹ ਕੌਮੀ ਪਲੇਟਫਾਰਮ ਤੇ ਆਪੇ ਪਹੁੰਚ ਗਿਆ। ਜਾਨੀ ਅਕਾਲੀ ਦਲ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ। ਜੇ ਫਿਲਮ ਆਮ ਫਿਲਮਾਂ ਵਾਂਗੂ ਰਿਲੀਜ਼ ਹੁੰਦੀ ਤੇ ਕੋਈ ਰੌਲਾ ਰੱਪਾ ਪੈਣਾ ਨਹੀਂ ਸੀ। ਆਮ ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ ਆਈਆਂ ਨੇ ਅੱਗੇ, ਔਰ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਆਈਆਂ। ਮੈਂ ਉਦਾਹਰਨਾਂ ਦੇ ਸਕਦਾ, ਜਿਵੇਂ ਨਾਮ ਦੇ ਨਾਲ ਜੁੜੀਆਂ ਕੰਟਰੋਵਰਸ਼ਲ ਫਿਲਮਾਂ ਆਈਆਂ। ਅਲੀਗੜ੍ਹ ਪਿੱਛੇ ਜੇ ਫਿਲਮ ਆਈ ਹੈ ਜਿਹਦੇ 'ਚ ਸਮਲੈਂਗਿਕ ਸੰਬੰਧਾਂ ਦੀ ਗੱਲ ਸੀ, ਪ੍ਰੋਫੈਸਰਾਂ ਦੀ, 2 ਪ੍ਰੋਫੈਸਰਾਂ ਦੀ ਅਸਲ ਕਹਾਣੀ ਤੇ। ਅਲੀਗੜ੍ਹ ਵਾਲਿਆਂ ਨੇ ਉਹ ਫਿਲਮ ਵੇਖੀ, ਮਨੋਜ ਵਾਜਪਾਈ ਦੀ ਫਿਲਮ ਸੀ। ਦਿੱਲੀ ਫਿਲਮ ਦੇ ਵਿੱਚ ਹਜ਼ਾਰਾਂ ਗਾਲਾਂ ਸੀਗੀਆਂ, ਦਿੱਲੀ ਵਾਲਿਆਂ ਨੇ ਉਹ ਫਿਲਮ ਵੇਖ ਕੇ ਹਿੱਟ ਕਰਾਈ। ਨਾਮ ਨੂੰ ਨਹੀਂ ਵੇਖਿਆ ਜਾਂਦਾ, ਲੋਕ ਮਨੋਰੰਜਨ ਨੂੰ ਵੇਖਦੇ, ਲੋਕ ਆਪਣੇ ਸਵਾਦ ਨੂੰ ਵਹਿੰਦੇ ਆ। ਠੀਕ ਹੈ, ਪੰਜਾਬ ਦੇ ਵਿੱਚ ਕੋਈ ਮਾੜਾ ਮੋਟਾ ਹੁੰਦਾ, ਇਹਦੇ ਤੇ ਕੋਈ ਚਰਚਾ ਸੰਵਾਦ ਹੁੰਦਾ, ਪਰ ਬਹੁਤਾ ਰੌਲਾ ਨਹੀਂ ਸੀ ਪੈਣਾ ਜੇ ਇਹ ਨਾ ਪਾਉਂਦੇ। ਇਹਨਾਂ ਨੇ ਰੌਲਾ ਖੜਾ ਕੀਤਾ, ਰੌਲਾ ਹੌਲੀ ਹੌਲੀ ਜਿਹੜਾ ਉਹ ਉੱਤੇ ਪਹੁੰਚ ਗਿਆ। ਰੌਲਾ ਪਹੁੰਚਿਆ ਨਹੀਂ, ਰੌਲਾ ਪਹੁੰਚਾਇਆ ਗਿਆ। ਇਹਨਾਂ ਨੇ ਸੈਂਸਰ ਬੋਰਡ ਤੱਕ ਲੈ ਗਏ। ਸੈਂਸਰ ਬੋਰਡ ਵਾਲਿਆਂ ਨੇ ਫਿਲਮ ਦਾ ਨਾਂ ਜਿਹੜਾ ਬਦਲਣ ਦਾ ਕਹਿ ਦਿੱਤਾ, ਔਰ ਨਾਲ ਹੀ 99 ਸੀਨਾਂ ਤੇ ਉਹਨਾਂ ਨੇ ਕਿਹਾ ਕਿ ਕੈਂਚੀ ਫਿਰੋ। ਹੁਣ ਜੇ 99 ਨਾੜਾਂ ਕੱਢ ਦਈਏ ਸਰੀਰ ਦੇ ਵਿੱਚੋਂ ਤੇ ਬਚਣਾ ਕੀ ਹੈ? ਆਂਦਰਾਂ 99 ਕੱਢ ਦਈਏ, ਬਚਣਾ ਫਿਰ ਕੀ ਹੈ ਵਿੱਚ? ਤਾਂ ਉਹੀ ਚੀਜ਼ ਹੈ ਕਿ ਰੂਹ ਸਾਰੀ ਹੈ ਜਿਹੜੀ ਉਹ ਫਿਲਮ ਦੀ ਕੱਢਣ ਦੀ ਇਹਨਾਂ ਨੇ ਜਿਹੜਾ ਕਹਿ ਦਿੱਤਾ। ਪਰ ਸਾਜ਼ਿਸ਼ ਜਿਹੜੀ ਹੈ ਫਿਲਮ ਨੂੰ ਰੁਕਵਾਉਣ ਦੀ ਜਾਂ ਫਿਲਮ ਨੂੰ ਇੰਨਾ ਕਮਜ਼ੋਰ ਕਰਨ ਦੀ ਹੈ ਕਿ ਇਹਦੀ ਅਸਲੀ ਜੋ ਭਾਵਨਾ ਹੈ, ਅਸਲੀ ਮੰਤਵ ਹੈ, ਮੂਲ ਵਿਸ਼ਾ ਹੈ ਜਿਹੜਾ, ਉਹਨੂੰ ਖੁਰਦ-ਬੁਰਦ ਕਰ ਦਿੱਤਾ ਜਾਵੇ। ਸਿਆਸਤ ਇਸ ਮਸਲੇ 'ਚ ਬੜੀ ਕੁੱਦ ਗਈ ਹੈ। ਰਾਹੁਲ ਗਾਂਧੀ ਆ ਗਿਆ ਇਸ ਚਰਚਾ ਦੇ ਵਿੱਚ, ਕੇਜਰੀਵਾਲ ਨੇ ਟਵੀਟ ਕੀਤਾ
ਸੁੱਚਾ ਸਿੰਘ ਛੋਟੇਪੁਰ ਨੇ ਪ੍ਰਤੀਕਰਮ ਦਿੱਤਾ, ਨਵੀਂ ਆਈ ਹੈ ਸਵਰਾਜ ਪਾਰਟੀ ਮਨਜੀਤ ਸਿੰਘ, ਉਹਨਾਂ ਨੇ ਪ੍ਰਤੀਕਰਮ ਦਿੱਤਾ ਹੈ। ਅਕਾਲੀ ਦਲ ਆਪਣੀ ਗੱਲ ਤੇ ਅੜਿਆ ਹੋਇਆ, ਯਾਨੀ ਚਰਚਾ ਬੜੇ ਵੱਡੇ ਪੱਧਰ ਤੇ ਹੋ ਰਹੀ ਹੈ, ਵੱਡੇ ਵੱਡੇ ਚੈਨਲਾਂ ਤੇ ਡਿਬੇਟ ਹੋ ਰਿਹਾ। ਸੋ ਪੰਜਾਬ ਨੂੰ ਇਹ ਫਾਇਦਾ ਹੋਇਆ ਕਿ ਇੱਕ ਚਰਚਾ ਜ਼ਰੂਰ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਸਮੱਸਿਆ ਹੈ ਜਾਂ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਸੈਂਸਰ ਬੋਰਡ ਹੈ ਜਿਹੜਾ, ਸੈਂਸਰ ਬੋਰਡ ਅੱਜ ਕੱਲ੍ਹ ਹਰੇਕ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ ਆਉਂਦਾ ਹੈ, ਕਿਉਂਕਿ ਇਹ ਸ਼ੁਰੂਆਤ ਕਿੱਥੋਂ ਹੋਈ ਇਸ ਸੈਂਸਰ ਬੋਰਡ ਦੀ? ਜਦੋਂ MSG 1 ਆਈ ਹੈ, ਉਦੋਂ ਲੀਲਾ ਸੈਮਸਨ ਹੁੰਦੇ ਸਨ, ਬੀਬੀ ਲੀਲਾ ਸੈਮਸਨ, ਉਹ ਮੁਖੀ ਸਨ ਸੈਂਸਰ ਬੋਰਡ ਦੇ, ਤੇ ਉਹਨਾਂ ਨੇ ਆਖਿਆ ਸੀ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ, ਕਿਉਂਕਿ ਉਹਨੂੰ UPA ਨੇ ਤੈਨਾਤ ਕੀਤਾ ਹੋਇਆ ਸੀ, UPA ਸਰਕਾਰ ਨੇ ਬੀਬੀ ਲੀਲਾ ਸੈਮਸਨ ਤੇ ਉਹਦੇ ਸਾਥੀਆਂ ਨੂੰ। ਇਸ ਕਰਕੇ ਇਹ ਜਿਹੜੇ ਭਾਜਪਾ ਵਾਲੇ ਸੀ, ਇਹਨਾਂ ਦੀ ਦਾਲ ਨਹੀਂ ਸੀ ਗਲਦੀ ਪਈ। ਫਿਰ ਰਾਤੋਂ ਰਾਤ ਅਰੁਣ ਜੇਤਲੀ ਨੇ 11 ਬੰਦੇ ਇੱਥੋਂ ਪੁੱਟ ਕੇ ਦਿੱਲੀ ਚੋਂ ਉੱਥੇ ਬੰਬੇ ਫਿੱਟ ਕੀਤੇ ਸਨ, ਜਾ ਕੇ ਰਾਤੋਂ ਰਾਤ ਬੀਬੀ ਲੀਲਾ ਸੈਮਸਨ ਨੂੰ ਕਿਹਾ ਸੀ ਕਿ ਤੜਕੇ ਬੀਬੀ ਜੀ ਚਾਬੀ ਫੜਾ ਕੇ ਤੇ ਘਰ ਨੂੰ ਹੋ ਤੁਰੋ। ਹੁਣ ਜਿਹੜੇ ਆਪਣੇ ਬੰਦੇ ਬਿਠਾਏ ਆ ਤੇ ਉਹ ਤੁਹਾਨੂੰ ਪਤਾ ਹੀ ਹੈ ਕੀ ਕਰ ਸਕਦੇ। ਪਹਿਲਾਜ ਨੈਲਾਨੀ ਵਰਗੇ ਜਿਹੜੇ ਮੋਦੀ ਸਾਹਿਬ ਦੇ ਜੀਵਨ ਤੇ ਫਿਲਮਾਂ ਬਣਾ ਰਹੇ ਆ, ਵਿੱਚ ਕੋਈ ਐਸੇ ਵੀ ਹੈ ਜਿਨ੍ਹਾਂ ਨੇ ਡਾਕੂਮੈਂਟਰੀਆਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਜਿਹੜੇ RSS ਦੇ ਨਾਲ ਜੁੜੇ ਬੰਦਿਆਂ ਤੇ। ਸੋ ਉਹ ਕੰਮ ਹੈ ਜਿਹੜਾ ਉਹ ਐਸਾ ਵੈਸਾ ਹੀ ਕਰਦੇ ਪਏ ਆ। ਤੇ ਜੇਕਰ ਇਹ ਫਿਲਮ ਰੁਕ ਵੀ ਜਾਂਦੀ ਹੈ, ਕਿਉਂਕਿ ਅਨੁਰਾਗ ਕਸ਼ਯਪ ਹੈ ਜਿਹੜਾ, ਇੱਕ ਤੇ ਉਹਨੇ ਸਾਫ਼ ਕਰ ਦਿੱਤਾ, ਨਿਰਮਾਤਾ ਨੇ, ਪ੍ਰੋਡਿਊਸਰ ਨੇ, ਉਹਨੇ ਕਿਹਾ ਕਿ ਕਿਤੇ ਸਿਆਸਤ ਨਾ ਕਰੋ, ਮੈਨੂੰ ਕਿਸੇ ਸਿਆਸੀ ਸਹਾਰੇ ਦੀ ਜ਼ਰੂਰਤ ਨਹੀਂ। ਦੂਜਾ ਉਹਨੇ ਕਿਹਾ ਕਿ ਇਹ ਹੁਣ ਜਿਹੜਾ ਮਾਹੌਲ ਬਣਦਾ ਪਿਆ, ਇਹਦੇ ਵਿੱਚ ਸਿਰਫ ਇੱਕ ਹੀ ਕਸਰ ਹੈ ਕਿ ਫਲਾਈਟ ਲੈ ਕੇ ਜੇ ਨਾਰਥ ਕੋਰੀਆ ਦੇ ਵਿੱਚ ਚਲੇ ਜਾਈਏ, ਤੇ ਬਸ ਫਰਕ ਇਹੀ ਹੈ ਕਿ ਨਾਰਥ ਕੋਰੀਆ ਇੱਥੋਂ ਜੇ ਉੱਥੇ ਜਹਾਜ਼ 'ਚ ਉਤਰ ਜਾਈਏ, ਫਰਕ ਕੋਈ ਨਹੀਂ, ਬਸ ਇੰਨਾ ਹੀ ਹੈ ਕਿ ਰਸਤੇ ਦਾ ਵਿੱਚ ਇੱਕ ਰਸਤਾ ਜਿਹੜਾ ਇੱਕ ਪੈਂਡਾ ਹੈ, ਉਹਦਾ ਹੀ ਫਰਕ ਹੈ, ਬਾਕੀ ਸਭ ਕੁਛ ਮਾਹੌਲ ਉਹੋ ਜਿਹਾ। ਹੁਣ ਇਹ ਬਹੁਤ ਵੱਡਾ ਟਵੀਟ ਆ ਕਿ ਨਾਰਥ ਕੋਰੀਆ ਦੇ ਨਾਲ ਤੁਲਨਾ ਕਰ ਰਹੇ ਆ। ਤੀਜੀ ਗੱਲ ਉਹਨਾਂ ਨੇ ਕਿਹਾ ਕਿ ਜੇ ਨਹੀਂ ਤਾਂ ਕੋਰਟ ਦੇ ਵਿੱਚ ਜਾਣਗੇ। ਤਾਂ ਮੇਰੇ ਖਿਆਲ ਦੇ ਨਾਲ ਜੇਕਰ ਇਹ ਹੋਇਆ ਵੀ ਤਾਂ ਕੋਰਟ ਦੇ ਵਿੱਚ ਜਾ ਕੇ ਇਹ ਫਿਲਮ ਹੈ ਜਿਹੜੀ ਉਹ ਰਿਲੀਜ਼ ਹੋ ਜਾਣੀ ਹੈ, ਔਰ ਫਿਰ ਗੱਲ ਉੱਥੇ ਆ ਜਾਣੀ ਹੈ ਕਿ ਅਕਾਲੀਆਂ ਦੇ ਨਾਲ ਜਿੰਨਾ ਇਹਨਾਂ ਨੇ ਰੌਲਾ ਪਾਇਆ, ਜੇ ਕੋਰਟ ਨੇ ਕਹਿਤਾ ਕਿ ਫਿਲਮ ਰਿਲੀਜ਼ ਹੋਣੀ ਹੈ ਤੇ ਫਿਰ ਇਹਨਾਂ ਨਾਲ ਉਹ ਹੋਣੀ ਹੈ ਕਿ 100 ਗੰਢਾ ਵੀ ਖਾਧਾ ਤੇ 100 ਪੌਲਾ ਵੀ ਖਾਧਾ, ਸਾਰਾ ਕੁਛ ਹੀ ਹੋਇਆ, ਬਦਨਾਮੀ ਵੀ ਕਰਾ ਲਈ। ਔਰ ਮੇਰੇ ਖਿਆਲ ਦੇ ਨਾਲ ਇਹ ਫਿਲਮ ਹੁਣ ਜ਼ਿਆਦਾ ਵੇਖੀ ਜਾਏਗੀ ਪਹਿਲਾਂ ਨਾਲੋਂ, ਭਾਵੇਂ ਇਹਦਾ ਨਾਮ ਵੀ ਬਦਲ ਦੇਣ, ਉੜਤਾ ਪੰਜਾਬ ਦੀ ਥਾਂ ਤੇ ਉਜੜਤਾ ਪੰਜਾਬ ਰੱਖ ਦੇਣ, ਭਾਵੇਂ ਜੋ ਮਰਜ਼ੀ ਰੱਖ ਦੇਣ, ਇਹ ਫਿਲਮ ਪਹਿਲਾਂ ਨਾਲੋਂ ਜ਼ਿਆਦਾ ਦੇਖੀ ਜਾਏਗੀ। ਜੀ ਮਿੰਟੂ ਜੀ, ਪੰਜਾਬ ਸਰਕਾਰ ਦੇ ਖਜ਼ਾਨੇ ਦੀ ਸੱਚਾਈ ਹੋਈ ਉਜਾਗਰ, ਇਸ ਦੇ ਬਾਰੇ ਕੀ ਅਪਡੇਟ ਹੈ? ਪੰਜਾਬ ਸਰਕਾਰ ਦੇ ਜਿਹੜੇ ਉਪ ਮੁੱਖ ਮੰਤਰੀ ਆ, ਉਹਨਾਂ ਨੇ ਪਰਸੋਂ ਚੌਥ ਕਿਹਾ ਸੀਗਾ ਕਿ ਸਾਡਾ ਖਜ਼ਾਨਾ ਇੰਨਾ ਭਰਪੂਰ ਆ ਕਿ ਜਦੋਂ ਇਹ ਖਾਲੀ ਖਜ਼ਾਨੇ ਦੀ ਗੱਲ ਵੀ ਕਰਦੇ ਤੇ ਮੈਂ 10,000 ਕਰੋੜ ਰੁਪਈਆ ਜਿਹੜਾ ਪਿੰਡਾਂ ਦੇ ਵਿੱਚ ਸੁੱਟ ਦੇਣਾ ਕਿ ਲਓ ਭਾਈ ਸਾਡਾ ਖਜ਼ਾਨਾ ਫੁੱਲ ਹੈ, ਵੇਖ ਲਓ। ਪਰ ਅਸਲ ਬਿਆਨਾਂ ਤੋਂ ਹਕੀਕਤ ਹੈ ਜਿਹੜੀ ਉਹ ਬਿਲਕੁਲ ਡਿਫਰੈਂਟ ਹੈ, ਬਿਲਕੁਲ ਵੱਖਰੀ ਹੈ। ਹੁਣ RTI ਕਾਰਕੁਨ ਨੇ ਬਹੁਤ ਵੱਡੇ, ਪ੍ਰਵਿੰਦਰ ਸਿੰਘ ਕਿਤਨਾ ਜੀ, ਉਹ ਬਹੁਤ ਐਕਟਿਵ ਨੇ RTI ਦੇ ਮਾਮਲਿਆਂ ਦੇ ਵਿੱਚ, ਨੌਜਵਾਨ ਨੇ, ਔਰ ਬਹੁਤ ਸਾਰੇ ਭ੍ਰਿਸ਼ਟਾਚਾਰ ਨਾਲ ਜੁੜੇ ਮੁੱਦੇ, ਬਹੁਤ ਸਾਰੇ ਤੱਥ ਉਹਨਾਂ ਨੇ ਉਜਾਗਰ ਕੀਤੇ। ਉਹਨਾਂ ਨੇ ਇੱਕ RTI ਪਾਈ ਸੀ ਕਿ ਸਰਕਾਰੀ ਖਜ਼ਾਨਿਆਂ ਦਾ ਜਿਹੜਾ ਹਾਲ ਆ ਉਹ ਜਾਣਿਆ ਜਾਵੇ। 22 ਜ਼ਿਲ੍ਹਿਆਂ ਦੀ ਉਹਨਾਂ ਨੇ ਜਾਣਕਾਰੀ ਮੰਗੀ ਸੀ, ਜਿਹਦੇ ਚੋਂ ਦਿੱਤੀ ਸਿਰਫ 10 ਜ਼ਿਲ੍ਹਿਆਂ ਦੀ ਗਈ ਹੈ। ਔਰ 10 ਜ਼ਿਲ੍ਹਿਆਂ ਦੀ ਜਿਹੜੀ ਜਾਣਕਾਰੀ ਉਹ ਹੈਰਾਨ ਕਰਨ ਵਾਲੀ ਹੈ ਕਿ ਦੇਖੋ, ਮੈਂ ਤੁਹਾਨੂੰ ਕਾਹਲੀ ਦੇ ਵਿੱਚ ਆંકੜੇ ਕੁਝ ਦੱਸ ਦਿੰਦਾ ਆ ਕਿ ਲੁਧਿਆਣਾ 'ਚ 2015 ਤੋਂ ਯਾਨੀ ਚੌਥੇ ਮਹੀਨੇ 2015 ਤੋਂ ਲੈ ਕੇ 31/3/2016 ਜਿਹੜਾ ਕਿ ਫਾਈਨੈਂਸ਼ੀਅਲ ਈਅਰ ਕਹਿ ਦਿੰਦੇ ਆ, ਇੱਕ ਵਿੱਤੀ ਸਾਲ 'ਚ 16 ਕਰੋੜ 96 ਲੱਖ ਦੇ ਬਕਾਇਆ ਬਿੱਲ ਪਏ ਆ। ਸੰਗਰੂਰ 'ਚ 31 ਮਾਰਚ 2016 ਤੱਕ ਹੁਣ ਤੱਕ 23 ਕਰੋੜ 57 ਲੱਖ ਤੋਂ ਜ਼ਿਆਦਾ ਜਿਹੜੇ ਬਿੱਲ ਆ ਉਹ ਪਏ ਆ ਬਕਾਇਆ। ਤਰਨਤਾਰਨ ਜ਼ਿਲ੍ਹੇ 'ਚ 14 ਕਰੋੜ 16 ਲੱਖ ਬਿੱਲ ਹੈ ਜਿਹੜੇ ਬਕਾਇਆ ਪਏ ਆ। ਮੁਕਤਸਰ ਜ਼ਿਲ੍ਹਾ ਜਿਹੜਾ ਕਿ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜੱਦੀ ਜ਼ਿਲ੍ਹਾ ਹੈ, ਉਹਦੇ 'ਚ ਵੀ 4 ਕਰੋੜ 17 ਲੱਖ ਦੀ ਜਿਹੜੀ ਬਿੱਲਾਂ ਦੀ ਬਕਾਇਆ ਰਾਸ਼ੀ ਉਹ ਪਈ ਹੈ। ਹੁਸ਼ਿਆਰਪੁਰ 'ਚ 15 ਕਰੋੜ 45 ਲੱਖ ਹੈ 10 ਮਈ 2016 ਤੱਕ। ਫਤਿਹਗੜ੍ਹ ਸਾਹਿਬ 'ਚ 3 ਕਰੋੜ 70 ਲੱਖ ਦੀ ਰਾਸ਼ੀ ਹੈ ਜਿਹੜੀ ਬਕਾਇਆ। ਫਰੀਦਕੋਟ 'ਚ 3 ਕਰੋੜ 38 ਲੱਖ ਦੀ ਰਾਸ਼ੀ ਬਕਾਇਆ। ਸ਼ਹੀਦ ਭਗਤ ਸਿੰਘ ਨਗਰ 'ਚ 1 ਅਪ੍ਰੈਲ 2016 ਤੋਂ 10 ਮਈ 2016 ਤੱਕ, ਯਾਨੀ 1.5 ਮਹੀਨੇ ਦਾ ਜੇ ਲਾਈਏ ਤੇ ਇਹ ਅੰਕੜਾ 5 ਕਰੋੜ 95 ਲੱਖ ਦਾ। ਮੋਗੇ ਜ਼ਿਲ੍ਹੇ ਦਾ
ਜਿਹੜਾ 402 ਬਿੱਲਾਂ ਦਾ ਭੁਗਤਾਨ ਹੈ ਜਿਹੜਾ 31/1/2016 ਤੱਕ ਬਕਾਇਆ, ਜਿਹਦੀ ਰਾਸ਼ੀ 4 ਕਰੋੜ 88 ਲੱਖ ਬਣਦੀ ਹੈ। ਅਖੀਰਲਾ ਜ਼ਿਲ੍ਹਾ ਰੂਪਨਗਰ, ਜਿਹਦੇ 'ਚ 3 ਕਰੋੜ 47 ਲੱਖ ਰੁਪਏ ਵੱਖ-ਵੱਖ ਅਦਾਰਿਆਂ ਦੀਆਂ ਤਨਖਾਹਾਂ ਦੇ ਜਿਹੜੇ ਬਿੱਲ ਹੈ ਜਾਂ ਹੋਰ ਰਿਟਾਇਰਮੈਂਟ ਜਿਹੜੀਆਂ ਇਹਨਾਂ ਦੀਆਂ ਪਾਲਿਸੀਜ਼ ਹੁੰਦੀਆਂ ਮੁਲਾਜ਼ਮਾਂ ਦੀਆਂ, ਉਹਨਾਂ ਨਾਲ ਜੁੜੇ ਜਿਹੜੇ ਬਿੱਲ ਹੈ ਉਹ ਬਕਾਇਆ ਪਏ ਆ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਰੋੜਾਂ ਰੁਪਈਆ ਜਿਹੜਾ ਉਹ ਬਿੱਲਾਂ ਦੇ ਰੂਪ 'ਚ ਬਕਾਇਆ ਪਿਆ ਸਰਕਾਰ ਕੋਲ ਦੇਣ ਲਈ ਨਹੀਂ। ਜੇ ਹੈ ਤੇ ਫਿਰ ਦੇ ਕਿਉਂ ਨਹੀਂ ਰਹੀ, ਸਭ ਤੋਂ ਵੱਡਾ ਸਵਾਲ ਆ। ਇਹ ਸਿਰਫ 10 ਜ਼ਿਲ੍ਹਿਆਂ ਦਾ ਅੰਕੜਾ ਉਹਨਾਂ ਨੂੰ ਮੁਹੱਈਆ ਕੀਤਾ ਸਰਕਾਰ ਨੇ। ਜੇ 22 ਦੇ 22 ਹੁੰਦੇ ਤੇ ਮੈਨੂੰ ਲੱਗਦਾ ਆਪਣਾ ਸਾਰਾ ਪ੍ਰੋਗਰਾਮ ਸੀ ਜਿਹੜਾ ਉਹ ਗਿਣ 'ਚ ਹੀ ਨਿਕਲ ਜਾਣਾ ਸੀ ਕਿ ਖਜ਼ਾਨਾ ਕਿੰਨਾ ਕੁ ਭਰਪੂਰ ਆ। ਜੀ ਮਿੰਟੂ ਜੀ, ਬਾਦਲ ਨੂੰ ਸਰੋਪਾ ਨਾ ਦੇਣ ਵਾਲੇ ਭਾਈ ਬਲਵੀਰ ਸਿੰਘ ਤੋਂ ਬਾਅਦ ਹੁਣ ਪੰਥ ਪ੍ਰਚਾਰਕਾਂ ਨੂੰ ਸਹਿਰੇ ਦੇਣ ਵਾਲੇ ਵੀ ਚਰਚਾ ਦੇ ਵਿੱਚ ਆਏ। ਇਹ ਅੱਜ ਇੱਕ ਹੋਰ ਘਟਨਾ ਵਾਪਰੀ ਹੈ ਜੀ ਦਰਬਾਰ ਸਾਹਿਬ ਦੇ ਅੰਦਰ। ਉੱਥੇ ਅੱਜ ਜਿਹੜੇ ਭਾਈ ਦਾਦੂਵਾਲ ਆ, ਭਾਈ ਬਲਜੀਤ ਸਿੰਘ ਦਾਦੂਵਾਲ ਔਰ ਅਮਰੀਕ ਸਿੰਘ ਅਜਨਾਲਾ, ਜਿਨ੍ਹਾਂ ਨੂੰ ਕੱਲ੍ਹ ਰੋਕ ਲਿਆ ਗਿਆ ਸੀ, ਉਹ ਪਹੁੰਚੇ ਨਹੀਂ ਸਨ ਉਹ ਘੱਲੂਘਾਰਾ ਸਮਾਗਮ ਦੇ ਵਿੱਚ, ਉਹ ਅੱਜ ਉੱਥੇ ਨਤਮਸਤਕ ਹੋਏ। ਤੇ ਜਿਵੇਂ ਹੀ ਉਹ ਗਏ ਨਤਮਸਤਕ ਹੋਣ ਲਈ ਅੰਦਰ ਗਏ ਨੇ ਪਰਿਕਰਮਾ ਦੇ ਵਿੱਚੋਂ, ਉੱਥੇ ਜਿਹੜਾ ਮੀਤ ਮੈਨੇਜਰ ਸੀ ਡਿਊਟੀ ਤੇ, ਜਦੋਂ ਉਹਨੂੰ ਪਤਾ ਲੱਗਾ ਕਿ ਉਹ ਆ ਗਏ ਆ ਤੇ ਦੱਸਦੇ ਆ ਉਹ ਤੇ ਹੁਸੈਨ ਬੋਲਟ ਦੇ ਨਾਲੋਂ ਵੀ ਤੇਜ਼ ਦੌੜਿਆ। ਉਹਨੇ ਜਾ ਕੇ ਕਾਹਲੀ ਦੇ ਨਾਲ ਪਹਿਲਾਂ ਤੇ ਪੁੱਛਿਆ ਕਿ ਉੱਥੇ ਅਰਦਾਸੀਆ ਕੌਣ ਹੈ, ਤੇ ਅਰਦਾਸੀਆ ਸੀ ਅੱਗੇ ਭਾਈ ਕੁਲਵਿੰਦਰ ਸਿੰਘ, ਜਿਹਨੇ ਅਡਵਾਨੀ ਨੂੰ ਸਰੋਪਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਤੇ ਫਿਰ ਕਾਹਲੀ ਦੇ ਵਿੱਚ ਉਹਨਾਂ ਨੇ ਉੱਥੋਂ ਸਾਰੇ ਸਰੋਪੇ ਚੱਕੇ ਤੇ ਉੱਥੋਂ ਨਿਕਲ ਲਏ। ਤੇ ਉਹਦੀ ਡਿਊਟੀ ਜਿਹੜੀ ਕੁਲਵਿੰਦਰ ਸਿੰਘ ਦੀ ਲਾਂਭੇ ਕਰਕੇ ਕੋਈ ਹੋਰ ਸਿੱਖ ਸੀਗਾ, ਉਹਦੀ ਲਾ ਦਿੱਤੀ ਕਿ ਭਾਈ ਤੂੰ ਇੱਥੇ ਜਿਹੜੀ ਡਿਊਟੀ ਨਿਭਾਉਣੀ ਹੈ। ਤਾਂ ਉਹ ਜਿਹੜਾ ਸਿੰਘ ਸੀਗਾ ਕੁਲਵਿੰਦਰ ਸਿੰਘ ਦੀ ਥਾਂ ਤੇ ਜਿਹੜਾ ਸੀ, ਉਹਨੇ ਦੱਸਦੇ ਆ ਕਿ ਇਹਨਾਂ ਨੂੰ ਫੁੱਲਾਂ ਦਾ ਕੋਈ ਬੁੱਕਾ ਦਿੱਤਾ ਹੈ। ਹਾਲਾਂਕਿ ਹੁਣ ਪੁਸ਼ਟੀ ਨਹੀਂ ਹੋਈ ਇਸ ਗੱਲ ਦੀ, ਪਰ ਦੱਸਦੇ ਆ ਕਿ ਪ੍ਰਸ਼ਾਦ ਦੇ ਨਾਲ ਉਹਨੇ ਫੁੱਲਾਂ ਦਾ ਜਿਹੜਾ ਗੁਲਦਸਤਾ ਸੀ ਕੋਈ ਉਹ ਦਿੱਤਾ। ਉਹਦੇ ਬਦਲੇ ਉਹਦੀ ਵੀ ਬਦਲੀ ਹੈ ਜਿਹੜੀ ਯੂਪੀ ਦੇ ਕਿਸੇ ਗੁਰਦੁਆਰੇ 'ਚ ਕਰ ਗਈ ਦੱਸੀ ਜਾਂਦੇ ਆ ਕਿ ਉਹ ਉੱਥੋਂ ਬਦਲ ਕੇ ਯੂਪੀ ਭੇਜ ਦਿੱਤਾ ਗਿਆ। ਸੋ ਇਹ ਹੁਣ ਬੜੀ ਹੈਰਾਨਗੀ ਵਾਲੀ ਗੱਲ ਹੈ ਜੀ ਕਿ ਜਿੰਨੇ ਨਹੀਂ ਸਰੋਪਾ ਦਿੱਤਾ ਉਹ ਵੀ ਬਦਲਿਆ ਗਿਆ, ਤੇ ਜੇ ਸਰੋਪਾ ਦਿੱਤਾ ਕਿਸੇ ਨੇ ਤੇ ਉਹਨੂੰ ਵੀ ਬਦਲ ਦਿੱਤਾ ਗਿਆ। ਸਰੋਪਾ ਨਹੀਂ, ਜੇ ਕਿਸੇ ਨੇ ਕੋਈ ਉਹਨਾਂ ਨੂੰ ਆਦਰ ਮਾਣ ਦਿੱਤਾ ਤੇ ਉਹ ਵੀ ਬਦਲ ਦਿੱਤਾ ਗਿਆ। ਹੁਣ ਇਹ ਸਭ ਕਮਾਲ ਦੀਆਂ ਗੱਲਾਂ ਨੇ ਕਿ ਇੱਕ ਨੂੰ ਨਾ ਦੇਣ ਦੇ ਦੋਸ਼ ਵਿੱਚ ਇਹਨਾਂ ਨੇ ਬਦਲ ਦਿੱਤਾ, ਇੱਕ ਨੇ ਜੇ ਮਾਣ ਸਨਮਾਨ ਕੀਤਾ ਕਿ ਪੰਥ ਪ੍ਰਚਾਰਕ ਨੇ ਭਾਈ ਸਾਡੇ ਸਰਬੱਤ ਖਾਲਸਾ ਦੇ ਸਾਜੇ ਹੋਏ ਜਥੇਦਾਰ ਨੇ, ਜੇ ਉਹਨੇ ਕੋਈ ਹੋਰ ਨਹੀਂ ਸੀ ਉਹਦੇ ਕੋਲ, ਕਿਉਂਕਿ ਸਰੋਪੇ ਤਾਂ ਉਹ ਲੈ ਗਿਆ ਸੀ ਮੀਤ ਮੈਨੇਜਰ ਉੱਥੋਂ ਜਿਹੜਾ ਡਿਊਟੀ ਤੇ ਸੀ, ਜੇ ਉਹਨੇ ਉੱਥੇ ਫੁੱਲਾਂ ਦਾ ਕੋਈ ਸਿਹਰਾ ਪਿਆ, ਕੋਈ ਗੁਲਦਸਤਾ ਪਿਆ, ਉੱਥੇ ਦੇ ਦਿੱਤਾ ਤੇ ਉਹਦੇ ਬਦਲੇ ਬਦਲ ਦਿੱਤਾ ਗਿਆ। ਇਹ ਹੁਣ ਆਪ ਹੀ ਦੱਸਦਾ ਸਾਰਾ ਕੁਛ, ਇਸ ਚੀਜ਼ ਨੂੰ ਮੋਹਰਬੱਧ ਕਰਦਾ ਕਿ ਅੰਦਰ ਹੋ ਕੀ ਰਿਹਾ, ਉੱਥੇ ਹੋ ਕੀ ਰਿਹਾ। ਵਾਸਤਵਿਕ ਦੇ ਵਿੱਚ ਉੱਥੇ ਜੋ ਕੁਝ ਵੀ ਹੋ ਰਿਹਾ ਉਹ ਇਸ ਤਰੀਕੇ ਦਾ ਹੋ ਰਿਹਾ ਕਿ ਉੱਥੇ ਰਹਿਤ ਮਰਿਆਦਾ ਸਿਧਾਂਤਾਂ ਦੇ ਨਾਲੋਂ ਚੰਡੀਗੜ੍ਹ ਤੋਂ ਆਏ ਜਿਹੜੇ ਹੁਕਮ ਆ ਉਹ ਜ਼ਿਆਦਾ ਤੇਜ਼ੀ ਤੇ ਜ਼ਿਆਦਾ ਸੰਜੀਦਗੀ ਨਾਲ ਲਾਗੂ ਹੋ ਰਿਹਾ। ਜੀ ਬਿਲਕੁਲ ਜੀ, ਵਾਕਈ ਸੁਣਨ ਨੂੰ ਕਾਫੀ ਅਜੀਬ ਹੈ। ਪਰ ਜਿਹੜੀ ਅਗਲੀ ਖਬਰ ਹੈ ਜੀ ਕਿ 12 ਦਿਨ ਵਿਲਕ ਵਿਲਕ ਕੇ ਆਖਰ ਭੁੱਖ ਨਾਲ ਮਰ ਗਿਆ ਨੌਜਵਾਨ। ਹਾਂ ਬਿਲਕੁਲ ਜੀ, ਇਹ ਯੂਪੀ ਦੇ ਬਾਰਾਬੰਕੀ ਦੀ ਖਬਰ ਹੈ, ਜਿੱਥੇ ਇੱਕ ਸ਼੍ਰੀਕਾਂਤ ਨਾਂ ਦਾ ਨੌਜਵਾਨ ਜਿਹੜਾ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ, ਉਹ 12 ਦਿਨ ਤੋਂ ਆਪਣੇ ਭੀਖ ਮੰਗਣ ਨਹੀਂ ਸੀ ਜਾ ਪਾ ਰਿਹਾ ਕਿਉਂਕਿ ਉਹ ਸਖਤ ਬਿਮਾਰ ਹੋ ਗਿਆ ਸੀਗਾ। ਉਸ ਤੋਂ ਬਾਅਦ ਉਹ ਘਰੇ ਹੀ ਪਿਆ ਰਿਹਾ, ਉਹਦਾ ਚੁੱਲ੍ਹਾ ਨਹੀਂ ਬਲਿਆ, ਪਰ ਆਂਦਰਾਂ 'ਚ ਭੁੱਖ ਦੀ ਅੱਗ ਜ਼ਰੂਰ ਬਲਦੀ ਰਹੀ ਔਰ ਆਖਰ ਹੌਲੀ ਹੌਲੀ ਉਸੇ ਅੱਗ ਨੇ ਉਹਦੀ ਜ਼ਿੰਦਗੀ ਨੂੰ ਸੁਆਹ ਕਰ ਦਿੱਤਾ, ਰਾਖ ਕਰ ਦਿੱਤਾ। ਉਹ ਵਿਲਕ ਵਿਲਕ ਕੇ 12 ਦਿਨ ਭੁੱਖ ਦੇ ਨਾਲ ਤੜਫ ਤੜਫ ਕੇ ਆਪਣੇ ਘਰੇ ਦਮ ਤੋੜ ਗਿਆ। ਔਰ ਕਮਾਲ ਦੀ ਗੱਲ ਇਹ ਆ ਕਿ ਜਦੋਂ ਮਰ ਗਿਆ ਤਾਂ ਯੂਪੀ ਪ੍ਰਸ਼ਾਸਨ ਨੇ ਉਹਦੇ ਘਰੇ 12 ਬੋਰੀਆਂ ਅਨਾਜ ਸੁਟਾ ਦਿੱਤਾ। ਯਾਨੀ ਜਿਉਂਦੀ ਜਾਨ ਨੂੰ ਸਿਰ ਆਟਾ ਨਹੀਂ ਜੁੜਿਆ ਤੇ ਲਾਸ਼ ਨੂੰ ਨਿਹਾਲ ਕਰਤਾ ਇਹਨਾਂ ਨੇ ਕਿ ਲੈ ਬਈ ਲਾਸ਼ ਜੋ ਜਿੰਨਾ ਮਰਜ਼ੀ ਖਾਵੇ, ਜਿਉਂਦੇ ਜਾਗਦੇ ਉਹਨੂੰ ਪਾਈ ਆਟਾ ਨਹੀਂ ਕਿਸੇ ਨੇ ਦਿੱਤਾ। ਇਹ ਬਹੁਤ ਜਿਵੇਂ ਕਹਿ ਲਈਏ ਕਿ ਸੰਜੀਦਾ ਖਬਰ ਹੈ, ਬਹੁਤ ਜ਼ਿਆਦਾ ਸੋਚਣ ਲਈ ਮਜਬੂਰ ਕਰਦੀ ਹੈ ਕਿ ਜਿਸ ਮੁਲਕ ਦੇ ਆਵਾਮ ਨੂੰ ਰੋਟੀ ਨਹੀਂ ਇੱਕ ਡੰਗ ਦੀ ਮੌਸਰ, ਉਸ ਨੂੰ
ਪਾਣੀ ਤੱਕ ਮੁਅੱਸਰ ਨਹੀਂ, ਉਸਨੂੰ ਦਵਾ ਤੱਕ ਮੁਅੱਸਰ ਨਹੀਂ, ਤਾਂ ਉਹ ਮੁਲਕ ਜੇ ਵਿਸ਼ਵ ਸ਼ਕਤੀ ਬਣਨ ਦਾ ਸੁਪਨਾ ਦੇਖੇ ਤੇ ਬੜਾ ਅਜੀਬੋ ਗਰੀਬ ਜੀ ਗੱਲ ਆ। ਇਹ ਠੀਕ ਆ ਕਿ ਇਹ ਦੇਸ਼ ਆ ਜਿਹੜਾ ਅੱਗੇ ਵੱਧ ਰਿਹਾ, ਚੰਗੀ ਗੱਲ ਆ, ਚੰਗੇ ਕਦਮਾਂ ਦੇ ਨਾਲ ਵੱਧ ਰਿਹਾ, ਉਹ ਉਸ ਤੋਂ ਵੀ ਚੰਗੀ ਗੱਲ ਆ। ਪਰ ਮੰਗਲ ਤੇ ਚੱਲ ਜਾਓ, ਚਾਹੇ ਸ਼ਨੀ ਤੇ ਉੱਥੇ ਜਾ ਕੇ ਤੇਲ ਚੜਾਇਓ, ਬੁੱਧ ਤੇ, ਜਿਹੜੇ ਮਰਜ਼ੀ ਗ੍ਰਹਿ ਤੇ ਤੁਰੇ ਫਿਰੋ, ਜਿੰਨਾ ਚਿਰ ਤੱਕ ਤੁਸੀਂ ਧਰਤੀ ਦੇ ਗ੍ਰਹਿ, ਇਸ ਗ੍ਰਹਿ ਤੇ, ਧਰਤੀ ਵਾਲੇ ਗ੍ਰਹਿ ਤੇ ਬੰਦਿਆਂ ਦੇ ਪੇਟ ਦਾ ਜੁਗਾੜ ਨਹੀਂ ਕਰਦੇ, ਭਰ ਪੇਟ ਖਾਣਾ ਨਹੀਂ ਉਹਨਾਂ ਨੂੰ ਮੁਹੱਈਆ ਕਰਵਾਉਂਦੇ, ਜਿੰਨਾ ਚਿਰ ਉਹਨਾਂ ਦੇ ਸਿਰਾਂ ਤੇ ਛੱਤ ਨਹੀਂ ਦਿੰਦੇ, ਤਦ ਤੱਕ ਤੁਹਾਡੀ ਹਰੇਕ ਤਰੱਕੀ ਹੈ ਜਿਹੜੀ ਉਹ ਅਧੂਰੀ ਹੈ, ਉਹਦਾ ਕੋਈ ਮਾਇਨਾ ਨਹੀਂ। ਜੀ ਮਿੰਟੂ ਜੀ, ਬਿਲਕੁਲ ਸਹੀ ਕਿਹਾ। ਅਗਲੀ ਖਬਰ ਹੈਗੀ ਹੈ ਕਿ ਸਿਆਸੀ ਪਾਰਟੀਆਂ ਹੁਣ ਪਾਉਣ ਲੱਗੀਆਂ ਨੇ ਜਾਤ ਬਰਾਦਰੀਆਂ ਤੇ ਡੋਰੇ। ਇਹਨਾਂ ਦੇ ਜਿਹੜੇ ਡੋਰੇ ਆ ਜੀ, ਉਹ ਰਹਿੰਦੀ ਸਿਆਸਤ ਦੇ ਜਿਹੜੇ ਡੋਰੇ ਆ ਉਹ ਜਾਤਾਂ ਤੇ ਆ, ਬਰਾਦਰੀਆਂ ਤੇ ਆ, ਉਹ ਧਰਮ ਤੇ ਆ, ਫਿਰਕਿਆਂ ਤੇ ਆ। ਵੰਡ, ਜਿੰਨੀ ਵੀ ਵੰਡ ਪਵੇਗੀ ਸਮਾਜ ਦੇ ਵਿੱਚ, ਉਨੀਓ ਹੀ ਇਹਨਾਂ ਨੂੰ ਖੰਡ ਪਵੇਗੀ। ਜਿੰਨੇ ਵੀ ਸਮਾਜ ਦੇ ਟੋਟੇ ਹੋਣਗੇ, ਇਹਨਾਂ ਨੂੰ ਫਾਇਦੇ ਆ। ਹੁਣ ਪਿੱਛੇ ਜੇ ਕਾਂਗਰਸ ਨੇ ਐਲਾਨ ਕੀਤਾ ਜੀ ਸਾਡੇ ਇਹਨਾਂ ਦੇ ਵਿੰਗਾਂ ਦੇ ਆ ਫਲਾਣੇ ਇੰਚਾਰਜ ਆ, ਇਹ ਜਾਣਗੇ। ਹੁਣ ਨਾਲ ਦੀ ਨਾਲ ਅਕਾਲੀਆਂ ਨੇ ਵੀ ਕਹਿ ਦਿੱਤਾ ਕਿ ਭਾਈ ਅਸੀਂ ਬੋਰਡ ਬਣਾਵਾਂਗੇ। ਜਿਵੇਂ ਅੱਗੇ ਬੋਰਡ ਬਹੁਤ ਨੇ ਪੰਜਾਬ ਦੇ ਵਿੱਚ, 60-62 ਬੋਰਡ ਨਗਰ ਨਿਗਮ ਇੱਦਾਂ ਦੇ ਹੈ ਨੇ ਜਿਹੜੇ ਚਿੱਟੇ ਹਾਥੀ ਬਣੇ ਪਏ ਆ। ਪ੍ਰਵਾਸੀ ਭਲਾਈ ਬੋਰਡ ਆ, ਕਦੇ ਸੁਣਿਆ ਜੀ ਪ੍ਰਵਾਸੀ ਭਲਾਈ ਬੋਰਡ ਨੇ ਕੋਈ ਸੈਮੀਨਾਰ ਲਾਇਆ ਹੋਵੇ ਕਿ ਆਜੋ ਭਾਈ ਜਿਹਦੀ ਜ਼ਮੀਨ ਦੱਬੀ ਹੋਈ ਹੈ ਪੰਜਾਬ 'ਚ ਮਾਫੀਏ ਨੇ, ਆਜੋ ਤੁਹਾਨੂੰ ਛੁਡਾ ਕੇ ਦਈਏ। ਉਹ ਪ੍ਰਵਾਸੀ ਭਲਾਈ ਬੋਰਡ ਆ ਜਿਹੜਾ ਹਵਾ 'ਚ ਹੀ ਤੁਰਿਆ ਫਿਰਦਾ। ਇੱਕ ਆਲੂ ਵਿਕਾਸ ਬੋਰਡ ਆ, ਆਲੂ ਸੜਕਾਂ ਤੇ ਰੁਲਦਾ ਫਿਰਦਾ ਹੁੰਦਾ, ਤੇ ਆਲੂ ਵਿਕਾਸ ਬੋਰਡ ਵਾਲੇ ਜਿਹੜੇ ਉਹ ਆਪਣੇ ਕੈਬਨਾਂ 'ਚ ਬੈਠੇ ਹੀ ਤਨਖਾਹਾਂ ਕੁੱਟੀ ਜਾਂਦੇ ਆ। ਇਹੋ ਜਿਹੇ ਬੋਰਡ ਅੱਗੇ ਵੀ ਬਣੇ ਆ। ਹੁਣ ਇਹਨਾਂ ਨੇ ਹੁਣ ਨਵੇਂ ਹੋਰ ਬੋਰਡ ਬਣਾਉਣ ਦਾ ਐਲਾਨ ਕਰ ਦਿੱਤਾ, ਜਿਵੇਂ ਇੱਕ ਹੈ ਦਲਿਤ ਵਿਕਾਸ ਬੋਰਡ, ਪ੍ਰਵਾਸੀ ਮਜ਼ਦੂਰ ਭਲਾਈ ਬੋਰਡ, ਰਾਜਪੂਤ ਭਲਾਈ ਬੋਰਡ, ਮੁਸਲਮਾਨ ਭਲਾਈ ਬੋਰਡ, ਜਾਨੀ ਸਾਰੀਆਂ ਭਲਾਈਆਂ ਹੀ ਕਰੀ ਜਾਂਦੇ ਆ ਇਹ। ਪਰ ਭਲਾਈਆਂ ਜਿਹੜੀਆਂ ਪਲਾਈਆਂ ਵਰਗੀਆਂ, ਜਿਵੇਂ ਲੱਕੜ ਦੀ ਪਲਾਈ ਹੁੰਦੀ ਆ, ਪਾਣੀ ਪਵੇ ਥੋੜਾ ਜਿਹਾ ਫੁੱਲ ਜਾਂਦੀ ਆ। ਸੋ ਇਹ ਭਲਾਈਆਂ ਹੀ ਭਲਾਈਆਂ ਕਰੀ ਜਾਂਦੇ ਆ। ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਘੱਟ ਇਹਨਾਂ ਚੋਂ ਕੋਈ ਵੀ ਨਹੀਂ। ਕਾਂਗਰਸ ਨੇ ਪਿੱਛੇ ਜੇ ਐਲਾਨ ਕੀਤਾ, ਉਹਨਾਂ ਦਾ ਆਪਣਾ SC ਵਿੰਗ ਹੈ, ਉਹ ਵੀ ਇਸੇ ਤਰੀਕੇ ਦੀ ਕਰਦੇ ਆ ਸਿਆਸਤ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲਿਸਟ ਆਈ ਹੈ 6-7 ਦਿਨ ਪਹਿਲਾਂ, 5-6 ਦਿਨ ਪਹਿਲਾਂ। ਉਹਨਾਂ ਨੇ 6 ਵਿੰਗਾਂ ਦਾ ਐਲਾਨ ਕੀਤਾ, ਤੇ ਜਿਹਦੇ ਵਿੱਚ SC ST ਵਿੰਗ ਹੈ ਉਹਨਾਂ ਦਾ ਵੀ। ਹੁਣ ਦੇਖੋ, SC ST ਵਿੰਗ ਜੇ ਤੁਸੀਂ ਬਣਾਉਣਾ ਤੇ ਫਿਰ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਭਾਈ ਅਸੀਂ ਦੂਜਿਆਂ ਤੋਂ ਵੱਖ ਆ। ਜਾਤ ਵਾਲਾ ਕਾਰਡ ਉਹ ਖੇਡੀ ਜਾਂਦੇ, ਜਾਤ ਵਾਲਾ ਕਾਰਡ ਤੁਸੀਂ ਖੇਡੀ ਜਾਂਦੇ ਹੋ। ਸਾਰੇ ਫਿਰ ਇੱਕੋ ਹੀ ਥਾਲੀ ਦੇ ਵੈਂਗਣ ਹੋ ਨਾ, ਕਦੇ ਉਧਰ ਰੁੜ ਗਏ, ਕਦੇ ਉਧਰ ਰੁੜ ਗਏ। ਸੋ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਆ। ਕੋਈ ਵੀ ਪਾਰਟੀ ਭਾਰਤ ਦੇ ਵਿੱਚ ਇਹੋ ਜਿਹੀ ਨਹੀਂ ਮਿਲਦੀ ਜਿਹੜੀ ਕਹੇ ਕਿ ਇਹ ਪਾਰਟੀ ਹੈ ਜਿਹੜੀ ਸਰਬ ਸਾਂਝਾ ਮੰਚ ਆ। ਇਹਦੇ ਵਿੱਚ ਇਹ ਨਹੀਂ ਹੈ ਕਿ ਕਿਸੇ ਦੇ ਨਾਮ ਦੇ ਨਾਲ SC SC ਲਾ ਕੇ ਉਹਨੂੰ ਅਹਿਸਾਸ ਕਰਵਾਉਣਾ ਕਿ ਉਹ ਪਛੜੇ ਵਰਗ ਨਾਲ ਸੰਬੰਧਿਤ ਹੈ, ਤੇ ਉਹ ਨਾਮ ਦੇ ਨਾਲ ਉਹਦਾ ਲਾ ਕੇ ਤੇ ਦੂਸਰੇ ਉਹਦੇ ਨਾਲ ਜੁੜੇ ਆ ਜਿਹੜਾ ਤਬਕਾ, ਉਹਦੀ ਵੋਟਾਂ ਲੈਣ ਖਾਤਰ ਉਹਦਾ ਅੱਡ ਇੱਕ ਤਰ੍ਹਾਂ ਨਾਲ ਪਲੇਟਫਾਰਮ ਦੇ ਵਿੱਚ ਅੱਡ ਇੱਕ ਤਰ੍ਹਾਂ ਨਾਲ ਉਹਦਾ ਬਣਾਇਆ ਜਾਵੇ ਟਿਕਾਣਾ। ਸੋ ਕੋਈ ਪਾਰਟੀ ਇਹੋ ਜਿਹੀ ਨਹੀਂ ਦੀਦੀ ਜਿਹੜੀ ਕਹੇ ਕਿ ਇਹ ਸਰਬ ਸਾਂਝਾ ਮੰਚ ਆ। ਇਹਦੇ ਤੇ ਸਾਰਿਆਂ ਨੇ ਰਲ ਕੇ, ਸਾਰੇ ਫਿਰਕਿਆਂ ਨੂੰ ਨਾਲ ਲੈ ਕੇ ਵਿਕਾਸ ਕਰਨਾ, ਸਾਰਿਆਂ ਨੇ ਨਾਲ ਲੈ ਕੇ ਅੱਗੇ ਤੁਰਨਾ। ਸੋ ਕੋਈ ਪਾਰਟੀ ਇਹੋ ਜਿਹੇ ਨਜ਼ਰ ਨਹੀਂ ਆਉਂਦੇ, ਸਾਰੇ ਹੀ ਇਸੇ ਕੰਮ ਤੇ ਹੈ। ਜੀ ਮਿੰਟੂ ਜੀ, ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਬਿਹਾਰ ਦੇ ਟੌਪਰ ਪਹਾੜੀਆਂ ਤੇ ਆਖਰ ਹੋਇਆ ਪਰਚਾ ਦਰਜ। ਇਹ ਟੌਪਰ ਇੱਕ ਨਹੀਂ ਸੀਗਾ ਜੀ, ਇਹ 2 ਟੌਪਰ ਨੇ, ਔਰ ਇੱਕ ਇਹਦੇ ਵਿੱਚੋਂ ਕੁੜੀ ਹੈ, ਇੱਕ ਮੁੰਡਾ ਹੈ। ਪਰ ਇਹਨਾਂ ਦੋਨਾਂ ਨੇ ਟੌਪ ਕੀਤਾ। ਟੌਪ ਕਾਹਦਾ ਕੀਤਾ ਜੀ? ਇਹਨਾਂ ਨੇ ਪੰਗਾ ਹੀ ਪਾ ਲਿਆ ਟੌਪ ਕਰਕੇ। ਇਹ ਪੱਤਰਕਾਰ ਗਏ ਸਨ ਇਹਨਾਂ ਦੀ ਇੰਟਰਵਿਊ ਲੈਣ ਕੇ, ਇਹਨਾਂ ਨੇ ਨਾਮ ਰੌਸ਼ਨ ਕੀਤਾ ਬਿਹਾਰ ਦਾ। ਤੇ ਉੱਥੇ ਜਿਹੜੀ ਗੁੱਡੀ ਸੀਗੀ ਉਹਨੂੰ ਪੁੱਛਿਆ ਕਿ ਭਾਈ ਕਿੰਨੇ ਨੰਬਰ ਲਏ ਕਿੰਨਿਆਂ ਚੋਂ? ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿੰਨਿਆਂ ਚੋਂ ਕਿੰਨੇ ਲਏ ਆ, ਉਹ ਭੁੱਲ ਗਈ। ਫਿਰ ਉਹਨੂੰ ਪੁੱਛਿਆ ਕਿ ਸਬਜੈਕਟ ਕਿਹੜੇ ਸੀ? ਉਹ ਕਹਿੰਦੀ ਪੋਲੀਟੀਕਲ ਸਾਇੰਸ। ਤੇ ਉਹ ਕਹਿੰਦੇ ਜੀ ਪੋਲੀਟੀਕਲ ਸਾਇੰਸ ਤੇ ਹਾਲੇ ਤੱਕ ਇੰਡੀਆ 'ਚ ਬਣੀ ਹੋਈ ਨਹੀਂ, ਪੋਲੀਟੀਕਲ ਸਾਇੰਸ ਜ਼ਰੂਰ ਹੈ। ਉਹ ਕਹਿੰਦੀ ਨਹੀਂ ਜੀ, ਪੋਲੀਟੀਕਲ ਸਾਇੰਸ ਹੁੰਦੀ ਹੈ, ਇਹਦੇ 'ਚ ਖਾਣਾ ਬਣਾਉਣਾ ਸਿਖਾਇਆ ਜਾਂਦਾ ਹੈ। ਸੋ ਇਹੋ ਜਿਹੇ ਜਦੋਂ ਜਵਾਬ ਦਿੱਤੇ ਉਹਨਾਂ ਨੇ, ਉਹ ਜਿਹੜਾ ਦੂਸਰਾ ਸੀਗਾ ਸਾਇੰਸ ਦੇ ਵਿੱਚੋਂ ਟੌਪ ਕੀਤਾ ਸੀ, ਉਹਦਾ ਵੀ ਇਹੋ ਹੀ ਹਾਲ ਰਿਹਾ। ਦੋਵਾਂ ਦਾ ਜਦੋਂ ਪੁੱਛਣ ਕੀਤਾ ਗਿਆ ਤੇ ਪਤਾ ਲੱਗਾ ਕਿ ਦੋਵੇਂ ਹੈ ਵੀ ਇੱਕੋ ਕਾਲਜ ਦੇ ਆ,
ਤੇ ਜਦੋਂ ਪਤਾ ਕੀਤਾ ਉਹ ਕਹਿੰਦੇ ਜੀ ਇਹ ਕਾਲਜ ਦਾ ਤਾਂ ਪਹਿਲਾਂ ਹੀ 2 ਵਾਰੀ ਜਿਹੜਾ ਆ ਰਿਜ਼ਲਟ ਰੁਕ ਚੁੱਕਾ, ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਚੁੱਕਾ। ਫਿਰ ਉਹ ਕੁੜੀ ਦੇ ਘਰੇ ਗਏ, ਉਹਨਾਂ ਨੇ ਕੁੜੀ ਦੇ ਬਾਪ ਨੂੰ ਪੁੱਛਿਆ ਕਿ ਭਾਈ ਕੀ ਗੱਲ ਹੈ ਜੀ, ਇਹ ਇਸ ਤਰ੍ਹਾਂ ਦਾ ਜਿਹੜਾ ਨਤੀਜਾ ਕੀ ਤੁਸੀਂ ਕਿਆਸਿਆ ਸੀ? ਤੇ ਉਹ ਕਹਿੰਦੇ ਨਹੀਂ ਜੀ, ਮੇਰੀ ਤੇ ਪ੍ਰਿੰਸੀਪਲ ਦੇ ਨਾਲ ਚੰਗੀ ਵਾਕਫੀਅਤ ਸੀਗੀ, ਮੈਂ ਤੁਹਾਨੂੰ ਕਹਿ ਕੇ ਆਇਆ ਸੀ ਗੁੱਡੀ ਨੂੰ ਪਾਸ ਕਰਦੀ, ਪਰ ਉਹਨੇ ਚੰਦਰੇ ਨੇ ਟੌਪ ਹੀ ਕਰਾਤਾ, ਟਾਪ ਹੀ ਪਾਤਾ। ਸੋ ਉਸ ਤੋਂ ਬਾਅਦ ਫਿਰ ਜਿਹੜੀ ਪੋਲ ਖੁੱਲ ਗਈ। ਹੁਣ ਉੱਥੋਂ ਦੇ ਬਿਹਾਰ ਦੇ ਬੋਰਡ ਨੇ ਇਹਨਾਂ ਦੋਵਾਂ ਤੇ ਪਰਚਾ ਦਰਜ ਕਰ ਦਿੱਤਾ ਕਿ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕੀਤਾ ਜਾਵੇ, ਪੁੱਛਗਿੱਛ ਕੀਤੀ ਜਾਵੇ ਕਿ ਕਿਵੇਂ ਟੌਪ ਕੀਤਾ। ਜਾਨੀ ਟੌਪ ਕਰਦੇ ਕਰਦਿਆਂ ਦੇ ਨਾਲ ਵਿਚਾਰਿਆਂ ਦੇ ਨਾਲ ਹੁਣ ਇਹ ਹੋ ਗਈ ਕਿ ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਵੇਲਣ ਦੇ ਵਿੱਚ ਗੰਨਾ। ਜੀ ਮਿੰਟੂ ਜੀ, ਤੇ ਅੱਜ ਦਾ ਆਪਣਾ ਆਖਰੀ ਜਿਹੜਾ ਸਵਾਲ ਹੈਗਾ ਆ ਕਿ ਲੁਧਿਆਣੇ 'ਚ ਸਬਜ਼ੀ ਮੰਡੀ ਦੀ ਪ੍ਰਧਾਨਗੀ ਨੂੰ ਲੈ ਕੇ ਕਤਲ ਹੋਇਆ। ਇਹ ਬਿਲਕੁਲ ਜੀ, ਲੁਧਿਆਣੇ ਦੇ ਵਿੱਚ ਦੇਖੋ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ, ਵੱਡੀਆਂ ਘਟਨਾਵਾਂ। RSS ਦਫ਼ਤਰ ਦੇ ਅੱਗੇ ਫਾਇਰਿੰਗ ਹੋਈ, RSS ਦੇ ਇੱਕ ਹਿੰਦੂ ਜਥੇਬੰਦੀ ਨਾਲ ਜੁੜੇ ਵਿਅਕਤੀ ਨੂੰ ਗੋਲੀ ਮਾਰੀ ਗਈ, ਮਾਤਾ ਚੰਦ ਕੌਰ ਸੀਗੀ, ਉਹਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਘਟਨਾਕ੍ਰਮ ਹੈ ਲੁਧਿਆਣੇ ਦੇ ਵਿੱਚ ਵਾਪਰੇ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਸਾਰੇ ਹਾਲੇ ਅਨਟਰੇਸ ਹੈ, ਪਰ ਫਿਰ ਵੀ ਕਤਲ ਦਰ ਕਤਲ ਹੋ ਹੀ ਜਾ ਰਿਹਾ। ਇਹ ਕਤਲ ਵੀ ਹੈ ਜਿਹੜਾ ਆਪਸੀ ਖੁੰਦਕ ਤੋਂ, ਆਪਸੀ ਰੰਜਿਸ਼ ਤੋਂ ਹੋਇਆ। ਮਸਲਾ ਪ੍ਰਧਾਨਗੀ ਨੂੰ ਲੈ ਕੇ ਸੀ, ਸਬਜ਼ੀ ਮੰਡੀ ਦੀ ਪ੍ਰਧਾਨਗੀ ਨੂੰ ਲੈ ਕੇ ਸੀ। ਕੋਈ ਨੌਜਵਾਨ ਮੁੰਡਾ ਸੀ, ਉਹ ਵੀ ਕਰਦਾ ਸੀਗਾ ਪ੍ਰਧਾਨਗੀ ਕਰਨ ਦੀ, ਉਹਦੇ ਵਿੱਚ ਵੀ ਚਾਹਤ ਸੀਗੀ, ਲਲਕ ਸੀ। ਤਾਂ ਦੂਸਰੇ ਧੜੇ ਦੇ ਦੱਸਦੇ ਆ ਕਿ 8-10 ਬੰਦੇ ਅੱਜ ਆਏ ਤੇ ਤੜਕੇ 8 ਵਜੇ ਉਹਨੂੰ ਗੋਲੀ ਮਾਰ ਦਿੱਤੀ ਗਈ ਹੈ। 8-10 ਗੋਲੀਆਂ ਵੱਜੀਆਂ, ਉਹਨੂੰ ਥਾਂ ਹੀ ਮਰ ਗਿਆ। ਅਭੀ ਉਹਦਾ ਨਾਮ ਸੀਗਾ, ਛੋਟੀ ਜਿਹੀ ਉਮਰ ਦਾ ਹੀ ਸੀ, ਕੋਈ ਬਹੁਤਾ ਵੱਡਾ ਨਹੀਂ ਸੀ, ਦੀਰਘਾਯੂ ਦਾ ਨਹੀਂ ਸੀ। ਪਰ ਸਵਾਲ ਇਹ ਉੱਠਦਾ ਹੈ ਕਿ ਲਗਾਤਾਰ ਕਤਲ ਹੋ ਰਹੇ ਆ ਲੁਧਿਆਣੇ ਦੇ ਵਿੱਚ, ਬਹੁਤ ਵੱਡੇ ਵੱਡੇ ਜਿਹੜੇ ਆ ਇਸ ਤਰ੍ਹਾਂ ਦੇ ਕਾਂਡ ਵਾਪਰਦੇ ਪਏ ਆ, ਫਿਰ ਵੀ ਬਾਵਜੂਦ ਇਸ ਦੇ ਨਾ ਤੇ ਕੇਸ ਹੈ ਜਿਹੜੇ ਕੋਈ ਟਰੇਸ ਹੋ ਪਾ ਰਹੇ ਆ, ਨਾ ਹੀ ਰੁਕ ਰਹੇ ਆ। ਤਾਂ ਸਾਨੂੰ ਫਿਰ ਤੋਂ ਇੱਕ ਵਾਰ ਵਿਚਾਰ ਕਰਨਾ ਪਵੇਗਾ ਕਿ ਜਿਹੜਾ ਸਾਡਾ ਸੂਬਾ ਹੈ, ਦੇਸ਼ ਦਾ ਸਭ ਤੋਂ ਸ਼ਾਂਤ ਸੂਬਾ, ਕਿ ਇਹਦੀ ਸ਼ਾਂਤੀ ਦਾ ਚਿਹਰਾ ਮੁਹਰਾ ਜੇ ਇਹੋ ਜਿਹਾ, ਤੇ ਫਿਰ ਸਾਨੂੰ ਲੱਭਣਾ ਪਵੇਗਾ ਕਿਤਾਬ ਦੇ ਵਿੱਚੋਂ ਕਿ ਦੇਸ਼ ਤੇ ਆ ਜਿਹੜਾ ਅਸ਼ਾਂਤ ਸੂਬਾ ਹੈ, ਸਭ ਤੋਂ ਡਿਸਟਰਬਿੰਗ ਸੂਬਾ ਹੈ ਜਿਹੜਾ, ਉਹ ਕਿਹੜਾ ਹੈ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੇ ਵਾਸਤੇ। ਸ਼ੁਕਰੀਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਖਬਰ ਦੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408-272-5200 'ਤੇ। ਫਿਲਹਾਲ ਜੀ ਮੈਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।